व्यूअर्स वेलकम बैक इन आवर प्रोग्राम जी डॉक्टर साहब हुण असीं अपना सवाल जवाब सैक्शन शुरू करते हैं। अज 9 दसंबर 2013 24 मगर नानकशाही संमत 545 का दिन है तो हुण तुसीं साडे दर्शकां नाल सांझी करो अज दे दिन दी सिख हिस्टरी और वर्ल्ड हिस्टरी। अज दे दिन 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਮੁੱਢਲੀਆਂ ਜਿੱਤਾਂ ਤੋਂ ਬਾਅਦ ਸਰਹੰਦ ਦੀ ਇੱਟਾਂ ਲਿਟ ਖੜਕਾਈ ਔਰ ਆਪਣਾ ਖਾਲਸਾ ਰਾਜ ਐਲਾਨਿਆ ਜੀ ਉਸ ਦੀ ਰਾਜਧਾਨੀ ਵੀ ਜਿਹੜੀ ਐਸਟੈਬਲਿਸ਼ ਕੀਤੀ ਵਕਤ ਨਾਲ ਜੀ ਉਹਨਾਂ ਨੂੰ ਫਿਰ ਬਹਾਦਰ ਸ਼ਾਹ ਦੀਆਂ ਫੌਜਾਂ ਦੱਖਣ ਚੋਂ ਆਈਆਂ ਬਹੁਤ ਵੱਡੀ ਫੌਜ ਨੇ ਇੱਕ ਤੋਂ ਬਾਅਦ ਇੱਕ ਸ਼ਹਿਰ ਸਿੱਖਾਂ ਦੇ ਕਬਜ਼ੇ ਚੋਂ ਨਿਕਲਦਾ ਰਿਹਾ ਜੀ ਉਹਨਾਂ ਨੇ ਆ ਕੇ ਘੇਰ ਲਿਆ ਪਰ ਬਾਬਾ ਬੰਦਾ ਸਿੰਘ ਬਹਾਦਰ ਬੜੀ ਬਹਾਦਰੀ ਦੇ ਨਾਲ ਮੁਗਲ ਫੌਜਾਂ ਦੇ ਘੇਰੇ ਚੋਂ ਨਿਕਲ ਗਏ ਜੀ 1946 ਦੇ ਵਿੱਚ ਅੱਜ ਦੇ ਦਿਨ ਹੀ ਜਵਾਹਰ ਲਾਲ ਨਹਿਰੂ ਨੇ ਇੱਕ ਸਟੇਟਮੈਂਟ ਜਿਹੜੀ ਹੈ ਉਹ ਕਨਸਟੀਟਿਊਐਂਟ ਅਸੈਂਬਲੀ ਦੇ ਹਵਾਲੇ ਨਾਲ ਦਿੱਤੀ ਸੀ ਜਿਹੜੀ ਕਿ ਬੜੀ ਇੰਪੋਰਟੈਂਟ ਹੈ ਕੋਟ ਕਰਨੀ ਜੀ ਉਹਦੇ 'ਚ ਉਹਨੇ ਕਿਹਾ ਸੀ ਕਿ ਵੀ ਐਡਿਕੁਏਟ ਸੇਫਗਾਰਡਸ ਵੁੱਡ ਬੀ ਪ੍ਰੋਵਾਈਡਡ ਫॉर ਮਾਈਨੋਰਿਟੀਜ਼ ਇਨ ਇੰਡੀਆ ਜੀ It was a declaration, a pledge and an understanding before the world, a contract with millions of Indians and therefore in the nature of oath which we must keep. ਜੀ ਇਹ ਸਿੱਖਾਂ ਨੂੰ ਫਸਾਉਣ ਦੇ ਪਹਿਲਾਂ ਗਾਂਧੀ ਨੇ ਕਿਹਾ ਸੀ ਕੋਈ ਸੰਵਿਧਾਨ ਐਸਾ ਨਹੀਂ ਬਣੇਗਾ ਭਾਰਤ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ ਕਾਂਗਰਸ ਦੇ ਅੱਡ ਰੈਜ਼ੋਲੂਸ਼ਨ ਸੀ ਸੋ ਇਹ 1946 ਚ ਨਹਿਰੂ ਦਾ ਫਾਈਨਲ ਦਿੱਤੀ ਗਈ ਸਟੇਟਮੈਂਟ ਹੈ ਅਸੈਂਬਲੀ ਦੇ ਵਿੱਚ ਕਨਸਟੀਟਿਊਐਂਟ ਕਿ ਵੀ ਅਸੀਂ ਘੱਟ ਗਿਣਤੀਆਂ ਦੇ ਲਈ ਸੰਵਿਧਾਨ ਦੇ ਵਿੱਚ ਐਡਿਕੁਏਟ ਸੇਫਗਾਰਡਸ ਕਿ ਅਸੀਂ ਜਿਹੜੇ ਲੋੜੀਂਦੇ ਪ੍ਰਬੰਧ ਕਰਾਂਗੇ ਤਾਂ ਕਿ ਘੱਟ ਗਿਣਤੀਆਂ ਦੇ ਹੱਕ ਕਾਨੂੰਨੀ ਤੌਰ ਦੇ ਉੱਤੇ ਸੁਰੱਖਿਅਤ ਹੋਣ ਜੀ ਉਹਨਾਂ ਨੇ ਕਿਹਾ ਵੀ ਇਹ ਜੋ ਮੈਂ ਕਹਿ ਰਿਹਾ ਇਹ ਇੱਕ ਐਲਾਨਨਾਮਾ ਹੀ ਨਹੀਂ ਇੱਕ ਸਹੁੰ ਹੈ ਜੀ ਇੱਕ ਦੁਨੀਆ ਦੇ ਸਾਹਮਣੇ ਅਸੀਂ ਇੱਕ ਸਹੁੰ ਖਾ ਰਹੇ ਹਾਂ ਅੰਡਰਸਟੈਂਡਿੰਗ ਹੈ ਤੇ ਇਹ ਮਿਲੀਅਨਸ ਆਫ ਲੱਖਾਂ ਕਰੋੜਾਂ ਹਿੰਦੁਸਤਾਨੀਆਂ ਦੇ ਨਾਲ ਸਾਡਾ ਇੱਕ contract ਹੈ ਸਾਡਾ ਇੱਕ ਇਕਰਾਰ ਹੈ ਜੀ ਐਂਡ देयरफॉर ਇਨ ਦਾ ਨੇਚਰ ਆਫ ਐਨ ਓਥ ਇਹ ਸਾਡਾ ਪ੍ਰਣ ਹੈ ਰੱਬ ਦੀ ਦਰਗਾਹ ਜਿਵੇਂ ਪ੍ਰਣ ਕਰੀਦਾ ਵਿਚ ਵੀ ਮਸਟ ਕੀਪ ਜਿਹੜਾ ਕਿ ਅਸੀਂ ਹਰ ਹਾਲਤ ਦੇ ਵਿੱਚ ਰੱਖਾਂਗੇ ਤੇ ਇਹ ਜਿਹੜਾ ਕੰਟਰੈਕਟ ਤੇ ਓਥ ਤੇ ਪਲੇਜ ਤੇ ਫਲਾਣਾ ਤੇ ਟਿਮਕਾ ਤੇ ਫਿਰ ਕੀ ਕੀਤਾ ਸਿੱਖਾਂ ਦੇ ਨਾਲ ਕਿ ਵੀ ਸਿੱਖਾਂ ਨੂੰ ਸੰਵਿਧਾਨ ਦੇ ਵਿੱਚ ਅੱਡ ਧਰਮ ਮੰਨਣ ਤੋਂ ਵੀ ਇਨਕਾਰ ਕਰਤਾ ਆਰਟੀਕਲ 25 ਲਾ ਦਿੱਤਾ ਹਿੰਦੂ ਬਣਾ ਦਿੱਤਾ ਜਿਹੜਾ ਕੰਮ 100 ਸਾਲ ਮੁਗਲ ਅਫਗਾਨ ਨਹੀਂ ਕਰ ਸਕੇ ਜ਼ਬਰਦਸਤੀ ਕਰਕੇ ਉਹ ਇਹਨਾਂ ਨੇ ਪੈਨ ਦੇ ਨਾਲ ਹਿੰਦੂ ਬਣਾ ਦਿੱਤਾ ਇਹ ਨਹਿਰੂ ਦੀ ਕਰਤੂਤ ਸੀ ਜੀ 1999 ਦੇ ਵਿੱਚ ਅੱਜ ਦੇ ਦਿਨ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਸ਼ਹੀਦ ਹੋਏ ਜੀ ਇਹ ਪਹਿਲੀ ਜਿਹੜੀ ਸਰਬੱਤ ਖਾਲਸਾ ਨੇ ਪੰਥਕ ਕਮੇਟੀ ਬਣਾਈ ਸੀ ਉਹਦੇ ਮੈਂਬਰ ਸਨ ਜਿਹਦੇ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ ਭਾਈ ਵਸਨ ਸਿੰਘ ਜਫਰਵਾਲ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਭਾਈ ਧੰਨਾ ਸਿੰਘ ਇਹ ਜਿਹੜੇ ਨੇ ਉੱਥੋਂ ਦੇ ਮੂਲ ਤੌਰ ਦੇ ਉੱਤੇ ਉਹਨਾਂ ਭਾਈ ਅਰੂੜ ਸਿੰਘ ਪੰਜਵੇਂ ਸੋ ਅੱਜ ਦੇ ਦਿਨ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਸ਼ਹੀਦ ਹੋਏ ਵਰਲਡ ਹਿਸਟਰੀ ਦੇ ਹਵਾਲੇ ਨਾਲ 1905 ਦੇ ਵਿੱਚ ਫ੍ਰੈਂਚ ਅਸੈਂਬਲੀ ਨੇ ਯੂਨੈਨਿਮਸਲੀ ਪਾਸ ਕੀਤਾ ਕਿ ਚਰਚ ਤੇ ਸਟੇਟ ਸੈਪਰੇਟ ਹੋਣਗੇ 1948 ਦੇ ਵਿੱਚ UN ਜਨਰਲ ਅਸੈਂਬਲੀ ਨੇ ਯੂਨੈਨਿਮਸਲੀ ਅਪਰੂਵ ਕੀਤਾ ਕਨਵੈਨਸ਼ਨ ਔਨ ਜੈਨੋਸਾਈਡ ਜਿਸ ਕਨਵੈਨਸ਼ਨ ਦੇ ਥੱਲੇ ਜਨੀਵਾ ਦੇ ਵਿੱਚ ਇੰਡੀਆ ਨੂੰ ਜਵਾਬ ਦੇ ਬਣਾਇਆ ਗਿਆ ਜਾਂ ਸਿੱਖਾਂ ਨੇ ਪੈਟੀਸ਼ਨ ਕੀਤੀ ਹੈ 1948 ਦੇ ਵਿੱਚ ਹੋਈ 1949 ਦੇ ਵਿੱਚ ਇੰਡੋਨੇਸ਼ੀਆ ਜਿਹੜਾ ਹੈ ਉਹ ਡੱਚ ਕਬਜ਼ੇ ਤੋਂ ਆਜ਼ਾਦ ਹੋਇਆ ਉਹਨਾਂ ਦੀ ਅਸੈਂਬਲੀ ਨੇ ਇਹਨੂੰ ਪਾਸ ਕੀਤਾ 1950 ਦੇ ਵਿੱਚ ਅਮਰੀਕਾ ਨੇ USSR ਜਿਹੜਾ ਰਸ਼ੀਆ ਦਾ ਪੁਰਾਣਾ ਨਾਂ ਸੀ ਉਹਦੇ ਨਾਲ ਟ੍ਰੇਡ ਬੈਨ ਲਾਇਆ 1953 ਦੇ ਵਿੱਚ ਜਨਰਲ ਇਲੈਕਟ੍ਰੋਨਿਕ ਨੇ ਇਹ ਅਨਾਉਂਸ ਕੀਤਾ ਕਿ ਕੋਈ ਵੀ ਕਮਿਊਨਿਸਟ ਜਿਹੜਾ ਰਿਹਾ ਉਹ ਇੰਪਲੋਈ ਨਹੀਂ ਬਣ ਸਕਦਾ 1957 ਦੇ ਵਿੱਚ ਪਹਿਲੀ ਵਾਰ ਜਿਹੜਾ ਜਾਪਾਨ ਦਾ ਐਂਬੈਸਡਰ ਹੈ ਉਹ ਇਜ਼ਰਾਈਲ ਦੇ ਨਾਲ ਸੰਬੰਧ ਜੁੜੇ ਉਹਨਾਂ ਦੇ ਔਰ 1990 ਦੇ ਵਿੱਚ ਸਰਬੀਆ ਦਾ ਮਿਲੋਸੇਵਿਚ ਪਹਿਲੀ ਵਾਰੀ ਪ੍ਰੈਜ਼ੀਡੈਂਟ ਬਣਿਆ ਜਿਹੜਾ ਕਿ ਬਾਅਦ ਦੇ ਵਿੱਚ ਉਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਾਈਮਸ ਦੇ ਲਈ ਟਰਾਈ ਕੀਤਾ ਸੋ ਇਹ ਵਰਲਡ ਹਿਸਟਰੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਸਾਡਾ ਪਹਿਲਾ ਸਵਾਲ ਹੈ 5 ਵਿਧਾਨ ਸਭਾਵਾਂ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਤੁਸੀਂ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਵੇਖਦੇ ਹੋ ਦੇਖੋ ਇਹ ਬੜੇ ਦਿਲਚਸਪ ਨੇ ਨਤੀਜੇ ਜੀ ਰਾਜਸਥਾਨ ਮੱਧ ਪ੍ਰਦੇਸ਼ ਛੱਤੀਸਗੜ੍ਹ ਇਹ ਬੀਜੇਪੀ ਨੇ ਬਹੁਤ 2/3 ਮੈਜੋਰਟੀ ਨਾਲ ਜਿਹੜੀਆਂ ਰਾਜਸਥਾਨ ਮੱਧ ਪ੍ਰਦੇਸ਼ ਲਿਆ ਰਾਜਸਥਾਨ ਤਾਂ ਕਾਂਗਰਸ ਦਾ ਸਫਾਇਆ ਹੋ ਗਿਆ ਜੀ ਮਿਜ਼ੋਰਮ ਦੀਆਂ ਚੋਣਾਂ ਜਿਨ੍ਹਾਂ ਦੇ ਨਤੀਜੇ ਹੁਣੇ ਹੀ ਆਏ ਨੇ ਲਾਸਟਲੀ ਉਹਦੇ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਪਰ ਦਿੱਲੀ ਦੇ ਨਤੀਜੇ ਬੜੇ ਦਿਲਚਸਪ ਨੇ
ਕਿ ਦਿੱਲੀ ਦੇ ਵਿੱਚ ਜਿੱਥੇ ਕਿ ਨਰਿੰਦਰ ਮੋਦੀ ਨੂੰ ਇੰਨਾ ਵੱਡਾ ਹੀਰੋ ਲਿਆ ਕੇ ਖੜਾ ਕਰ ਦਿੱਤਾ ਸੀ, ਇੱਕ ਆਮ ਬੰਦੇ ਨੇ ਜਿਹਨੇ ਆਪਣੀ ਪਾਰਟੀ ਦਾ ਨਾਮ ਵੀ ਆਮ ਆਦਮੀ ਪਾਰਟੀ ਰੱਖਿਆ ਹੈ ਜੀ, ਅਰਵਿੰਦ ਕੇਜਰੀਵਾਲ, ਜਿਹੜਾ ਅੰਨਾ ਹਜ਼ਾਰੇ ਦੇ ਵੇਲੇ ਸਾਹਮਣੇ ਆਇਆ, ਉਸ ਨੇ ਦੂਸਰੀ ਵੱਡੀ ਪਾਰਟੀ ਦੇ ਤੌਰ ਤੇ ਥਾਂ ਬਣਾ ਲਈ ਹੈ। ਔਰ ਜਿਵੇਂ ਸਾਡਾ ਅੰਦਾਜ਼ਾ ਸੀ, ਹਾਲਾਂ ਮੀਡੀਆ ਉਹਨੂੰ 13-14 ਸੀਟਾਂ ਦਿੰਦਾ ਸੀ, ਅਸੀਂ ਵੀ ਇਹੀ ਜ਼ਿਕਰ ਕੀਤਾ ਸੀ ਜੀ, ਲੇਕਿਨ ਉਹ 28 ਸੀਟਾਂ ਦੇ ਨੇੜੇ ਲੈ ਕੇ ਉਹਨੇ ਹੁਣੇ ਉਹ ਵਿੱਚ ਫਸ ਗਿਆ ਇਹਨਾਂ ਦੇ ਕਿ ਨਾ ਕਾਂਗਰਸ ਸਰਕਾਰ ਬਣਾ ਸਕਦੀ ਹੈ ਨਾ ਬੀਜੇਪੀ ਬਣਾ ਸਕਦੀ ਹੈ। ਉਹਦੀ ਸਟ੍ਰੈਟਜੀ ਕੀ ਹੋਏਗੀ ਵੱਖਰੀ ਗੱਲ ਹੈ, ਪਰ ਇਹਦੇ 'ਚ ਇੱਕ ਗੱਲ ਜਿਹੜੀ ਸਿੱਖ ਨੁਕਤਾ ਨਿਗਾਹ ਤੋਂ ਪੋਜ਼ਿਟਿਵ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਚੋਣ ਮੈਨੀਫੈਸਟੋ ਸੀ, ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਔਰ ਉਹਨਾਂ ਨੇ ਸਿੱਖ ਕੈਂਡੀਡੇਟ ਵੀ ਮੈਦਾਨ ਦੇ ਵਿੱਚ ਉਤਾਰੇ ਸੀ। 3 ਸਿੱਖ ਦਸਤਾਰਧਾਰੀ ਸਾਬਤ ਸੂਰਤ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਚੋਣ ਜਿੱਤੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਦੇ ਵਿੱਚ ਕਿ ਨਾ ਕਦੇ ਕਾਂਗਰਸ ਦੇ ਚੋਣ ਮੈਨੀਫੈਸਟੋ, ਕਾਂਗਰਸ ਦਾ ਆਪ ਕਾਤਲ ਹੈ ਜਾਂ ਕਾਤਲਾਂ ਦੀ ਸਾਥੀ ਸੀ, ਨਾ ਹੀ ਬੀਜੇਪੀ ਨੇ ਕਦੇ ਕਿਹਾ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਸ ਮਾਡਲ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿਵੇਂ ਦਿੱਲੀ ਦੇ ਵਿੱਚ ਜਿੱਤ ਹੋਈ, ਉਹਨੇ ਨਰਿੰਦਰ ਮੋਦੀ ਤੇ ਜਨੂਨੀਆਂ ਦਾ ਜਿਹੜੇ ਸਮਝਦੇ ਸੀ ਜੀ ਕਿ ਮਿਡਲ ਕਲਾਸ ਹਿੰਦੂਆਂ ਨੂੰ ਅਸੀਂ ਵਿਨ ਓਵਰ ਕਰ ਲਿਆ, ਉਹਨਾਂ ਦਾ ਨਸ਼ਾ ਤਾਂ ਉਤਾਰ ਦਿੱਤਾ ਹੈ। ਔਰ ਇਸੇ ਮਾਡਲ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਬ੍ਰਾਂਚਾਂ ਬਣਨਗੀਆਂ। ਔਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਜਿਵੇਂ ਹੁਣ ਦਿੱਲੀ ਦੀ ਅਸੈਂਬਲੀ ਹੰਗ ਅਸੈਂਬਲੀ ਹੈ, ਪਾਰਲੀਮੈਂਟ ਦੀਆਂ ਚੋਣਾਂ 'ਚ ਜੇ ਬੀਜੇਪੀ ਦੇ ਰੱਥ ਨੂੰ ਨਰਿੰਦਰ ਮੋਦੀ ਦੇ ਨੂੰ ਉਹਨਾਂ ਸਟੇਟਾਂ ਦੇ ਵਿੱਚ ਹੀ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਜਿੱਥੇ ਬੀਜੇਪੀ ਹੈ, ਬਾਕੀ ਤਾਂ ਰੀਜਨਲ ਪਾਰਟੀਆਂ ਹੈ ਹੀ ਨੇ, ਉੱਥੇ ਆਮ ਆਦਮੀ ਪਾਰਟੀ ਆਪਣੀ ਹੋਂਦ ਬਣਾਏਗੀ। ਔਰ ਚੰਗੀ ਗੱਲ ਹੋਏ ਜੇ ਅੰਨਾ ਹਜ਼ਾਰੇ ਵੀ ਉਹਨੂੰ ਜੁਆਇਨ ਕਰੇ। ਔਰ ਇੱਕ ਇਹਦੇ 'ਚੋਂ ਪੋਜ਼ਿਟਿਵ ਗੱਲ ਹੋਰ ਵੀ ਹੈ ਕਿ ਇਹ ਜਿਹੜੀ ਚੇਂਜ ਇਨਰ ਦਿੱਲੀ ਦੇ ਵਿੱਚ ਹੋਈ, ਜਿਹੜੇ ਪੜ੍ਹੇ ਲਿਖੇ ਨਵੇਂ ਨੌਜਵਾਨ ਬੱਚੇ ਬੱਚੀਆਂ 18 ਸਾਲ ਤੋਂ ਉੱਪਰ ਉਮਰ ਦੇ ਨਵੇਂ ਵੋਟਰ ਬਣੇ ਨੇ, ਇਹ ਉਹਨਾਂ ਦੀ ਬਦੌਲਤ ਹੈ। ਸੋ ਇਹ ਜਿਹੜੀ ਨਵੀਂ ਜਨਰੇਸ਼ਨ ਹੈ ਘੱਟੋ ਘੱਟ ਉਹ ਉਹਨਾਂ ਨੇ ਹਿੰਦੂਤਵਾ ਤੋਂ ਵੀ ਆਪਣੇ ਆਪ ਨੂੰ ਡਿਸਟੈਂਸ ਕੀਤਾ, ਕਰਪਟ ਇਹਨਾਂ ਦੋਨਾਂ ਪਾਰਟੀਆਂ ਤੋਂ ਵੀ ਡਿਸਟੈਂਸ ਕੀਤਾ ਤੇ ਐਟਲੀਸਟ ਉਹਨਾਂ ਨੇ ਇੱਕ ਬਦਲ ਦੀ ਗੱਲ ਕੀਤੀ ਹੈ। ਬਾਦਲ ਕੇ ਆਪਣੀ ਤੌਰ ਤੇ ਜਸ਼ਨ ਮਨਾ ਰਹੇ ਨੇ। 2 ਕੈਂਡੀਡੇਟ ਬਾਦਲ ਦੇ ਚੋਣ ਨਿਸ਼ਾਨ ਤੱਕੜੀ ਦੇ ਉੱਤੇ ਸੀ, ਇੱਕ ਹਿੰਦੂ ਖੜਾ ਕੀਤਾ ਸੀ ਹਰੀ ਰਾਮ, ਉਹ ਤਾਂ ਹਾਰ ਗਿਆ, ਇੱਕ ਜਿੱਤਿਆ ਤੇ ਉਹਨੂੰ ਬੜਾ ਸੈਲੀਬ੍ਰੇਟ ਕਰ ਰਹੇ ਨੇ। 2 ਤਾਂ ਬੀਜੇਪੀ ਦੇ ਨੇ, ਕਹਿ ਰਹੇ ਨੇ ਜੀ ਅਸੀਂ ਪਹਿਲੀ ਖੇਤਰੀ ਪਾਰਟੀ ਬਣ ਗਏ ਹਾਂ, ਅਸੀਂ ਦਿੱਲੀ 'ਚ ਤੁਸੀਂ ਹਾਲਤ ਕੀ ਬਣਾਈ ਹੈ ਆਪਣੀ, ਤੁਸੀਂ ਤਾਂ ਸਿੱਖੀ ਦਾ ਬੇੜਾ ਗਰਕ ਕਰਕੇ ਹਿੰਦੂਤਵਾ ਦੇ ਨਾਲ ਰਲ ਗਏ ਹੋ, ਸਾਰੇ ਵੀ ਤੁਹਾਡੇ ਜਿੱਤ ਜਾਣ, ਉਹਨਾਂ ਨੂੰ ਕੀ ਫਰਕ ਪੈਂਦਾ, ਹੁਣ ਤੁਸੀਂ ਉਹੀ ਕੰਮ ਕਰ ਰਹੇ ਹੋ ਜੋ ਹਿੰਦੂਤਵਾ ਵਾਲੇ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਜਿਹੜੀ ਯੰਗਰ ਜਨਰੇਸ਼ਨ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ। ਜੀ ਬਿਲਕੁਲ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਦਰਬਾਰ ਸਾਹਿਬ ਤੇ ਜੂਨ 84 ਵਿੱਚ ਹਮਲਾ ਕਰਨ ਵਾਲੇ ਫੌਜੀ ਜਨਰਲ ਬਰਾੜ ਨੇ ਕਿਹਾ ਹੈ ਕਿ ਇੰਗਲੈਂਡ ਵਿੱਚ ਉਸ ਤੇ ਹਮਲਾ ਕਰਨ ਵਾਲੇ ਸਿੱਖਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ ਕੱਲ ਸ਼ਾਇਦ ਇਹ ਸਜ਼ਾ ਸੁਣਾਈ ਜਾਣੀ ਹੈ, ਜਿਹੜੇ ਬਰਾੜ ਤੇ ਹਮਲੇ ਲਈ ਦੋਸ਼ੀ ਨੇ, ਇੱਕ ਬੀਬੀ ਵੀ ਹੈ ਉਹਨਾਂ ਦੇ ਵਿੱਚ ਜੀ। ਲੇਕਿਨ ਇਹਦਾ ਦਿਲਚਸਪ ਹੈ ਬਰਾੜ ਦਾ ਜਿਹੜਾ ਇੰਟਰਵਿਊ ਉਹਨੇ ਟ੍ਰਿਬਿਊਨ ਨੂੰ ਦਿੱਤਾ ਹੈ ਕਿ ਉਹਦੇ ਵਿੱਚ ਕਿੰਨੀ ਘਬਰਾਹਟ ਵੀ ਹੈ। ਉਹਨੂੰ ਪੁੱਛਿਆ ਤੂੰ ਇੰਗਲੈਂਡ ਜਾਏਗਾ, ਕਹਿੰਦਾ ਨਾ ਮੈਂ ਹੁਣ ਇੰਗਲੈਂਡ ਨਹੀਂ ਜਾਣਾ, ਉੱਥੇ ਤਾਂ ਕੀ ਹੈ ਹਾਓ ਮੈਂ ਆਪਣੇ ਮੋਢੇ ਪਿੱਛੇ ਕਿਵੇਂ, ਉੱਥੇ ਸਵਾਦ ਨਹੀਂ ਰਹਿੰਦਾ, ਪਤਾ ਨਹੀਂ ਤੁਹਾਡੇ ਤੇ ਕਦੋਂ ਅਟੈਕ ਹੋ ਜਾਣੇ ਜੀ। ਕਹਿੰਦਾ ਮੈਂ ਸਿਕਿਉਰਿਟੀ 'ਚ ਰਹਿੰਦਾ, ਮੇਰੀ ਆਜ਼ਾਦੀ ਮਾਰੀ ਗਈ, ਬੰਬੇ ਦੇ ਵਿੱਚ ਲੁਕਿਆ ਹੋਇਆ ਹੈ, ਕਮਾਂਡੋ ਅੱਗੇ ਕਮਾਂਡੋ ਪਿੱਛੇ, ਇੰਨੀ ਵੀ ਡੇਅਰਿੰਗ ਨਹੀਂ ਹੋਈ ਵੀ ਇੰਗਲੈਂਡ 'ਚ ਜਾ ਕੇ ਗਵਾਹੀ ਦੇ। ਬੰਬਈ ਦੇ ਵਿੱਚ ਤਾਜ ਹੋਟਲ 'ਚ ਬਹਿ ਕੇ ਵੀਡੀਓ ਸਕਰੀਨਿੰਗ ਰਾਹੀਂ ਦਿੱਤਾ, ਪਰ ਨਫ਼ਰਤ ਉਵੇਂ ਹੀ ਭਰੀ ਹੋਈ ਹੈ ਕਿ ਜੀ ਇਹ ਤਾਂ 29 ਸਾਲ ਪਹਿਲਾਂ ਤੋਂ ਜੰਮੇ ਵੀ ਨਹੀਂ ਸੀ ਬਹੁਤੇ ਕਰਨ ਵਾਲੇ, ਜਾਂ ਛੋਟੀ ਉਮਰ ਦੇ ਸੀ, ਉਹਨਾਂ ਦਾ ਦਿਮਾਗ ਖਰਾਬ ਕਰਤਾ, ਭੜਕਾਤਾ। ਫਿਰ ਉਹਨੂੰ ਕਿਹਾ ਤੂੰ ਕਦੇ ਦਰਬਾਰ ਸਾਹਿਬ ਗਿਆ? ਉਹਨੇ ਕਿਹਾ ਜੀ ਨਹੀਂ, ਮੈਂ ਉੱਥੇ ਜਾ ਕੇ ਮੇਰੀਆਂ ਯਾਦਾਂ ਪੁਰਾਣੀਆਂ ਕਿ ਜੀ ਮੈਂ ਤਾਂ ਉਹਦੀ ਸੈਂਕਟਿਟੀ ਜਿਹੜੀ ਆ ਉਹ ਇੰਪਰੂਵ ਕੀਤੀ ਹੈ। ਇਹ ਗੱਲ ਦੱਸਦੀ ਹੈ ਇਹ ਸਾਰੇ ਦਾ ਕਿ ਜਦੋਂ ਇਸ ਲੈਵਲ ਤੇ ਜਿਹੜੇ ਲੋਕ ਡੀਜਨਰੇਟ ਹੋ ਜਾਂਦੇ ਨੇ, ਕਿਵੇਂ ਫਿਰ ਆਪਣੇ ਹੀ ਜਿਹੜੇ ਭੂਤ ਨੇ ਉਹਨਾਂ ਦੇ ਅੰਦਰ ਗੁਨਾਹ ਦੇ, ਉਹਨਾਂ ਨੂੰ ਡਰਾ ਰਹੇ ਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਸਿੰਘਾਂ ਨੇ, ਉਸ ਬੀਬੀ ਨੇ, ਇੰਗਲੈਂਡ ਵਾਲਿਆਂ ਨੇ, ਉਹਨਾਂ ਨੇ ਖਾਲਸਾਈ ਅਣਖ ਦੇ ਲਈ ਜਿਹੜਾ ਜੋ ਵੀ ਕਾਰਵਾਈ ਕੀਤੀ ਉਸ 'ਚ ਉਹਨਾਂ ਦਾ ਕੋਈ ਨਿੱਜੀ ਵਿਰੋਧ ਨਹੀਂ ਸੀ। ਜੂਨ 84 ਦਾ ਘੱਲੂਘਾਰਾ ਹੈ, ਉਹਦਾ ਆਧਾਰ ਹੈ, ਵਕੀਲਾਂ ਨੇ ਵੀ ਉਸੇ ਤੇ ਹੀ ਬੇਸਡ ਕੇਸ ਬਿਲਡ ਕੀਤਾ। ਪਰ ਜੋ ਫਿਜ਼ਾ ਬਣੀ ਹੋਈ ਹੈ, ਜਿਸ ਕਿਸਮ ਦਾ ਮਾਹੌਲ 9/11 ਤੋਂ ਬਾਅਦ ਹੈ, ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਤਾਂ ਉਹ ਦੇਗਾ ਜੱਜ, ਲੇਕਿਨ ਉਹ ਇੱਕ ਖਾਲਸਾਈ ਅਣਖ ਦਾ ਪ੍ਰਤੀਕ ਨੇ। ਔਰ ਸਾਨੂੰ ਸਿੱਖ ਕੌਮ ਨੂੰ ਉਹਨਾਂ ਦੀ ਕੁਰਬਾਨੀ ਨੂੰ ਭੁਲਾਉਣਾ ਨਹੀਂ ਚਾਹੀਦਾ, ਉਹਨਾਂ ਨੂੰ ਸਾਨੂੰ ਓਨ ਕਰਨਾ ਚਾਹੀਦਾ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ।
ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 27 ਨੂੰ ਚੁਣਿਆ ਜੀ। ਔਰ ਇਸ ਦੇ ਫਾਰਸੀ ਸ਼ਬਦ ਨੇ, ਹਜ਼ਾਰ ਤਖਤੇ ਮੁਰੱਸਾ ਫਿਤਾਦੇ ਦਰ ਰਾਹ ਅੰਧ, ਕਲੰਦਰਾਨੇ ਤੋਂ ਤਾਜ਼ੋ ਨਗੀ ਨਮੇ ਖਾਹੰਦ, फना पजीर बवद हर चे हस्त दर आलम, ना आशकां के अज असरारे इश्क आगा अंद, तमाम चश्म तवां शुद पे नजाराए ओ, हजार सीना जे शुदा ए हिजर में कारंद, तमाम दौलत दुनिया बायक निगाहे बख्शंद, यकीन बदा के गदा यानी वो शाहनशाह अंद। अखीरला शेर है जी। हमेशा सोहबत मर्दाने हक तलब गोया के तालबाने खुदा वासलाने अल्लाह अंद। इसका पंजाबी अनुवाद प्रिंसिपल हरभजन सिंह जी ने किया जी। और भाई नंद लाल जी ने हमेशा की तरह कि रब की तलब, रब के तलबगार किस रब के प्यार दे विच जदों आंदे ने और रब दा वो फकीर किवें दुनिया दे ताज़ा तख्तां उसकी परवाह नहीं करता, उस रब की निगाह दे एक जलवे तो वो अपना सब कुछ कुर्बान कर देंदे। सो यही इस गज़ल का लबे लुबा है जी। तो भाई साहब लिखते ने और प्रिंसिपल हरभजन सिंह अनुवाद करते हैं, तख्त जड़ाऊ चाहे हज़ारां राह उन्हां दे रुलदे, पर ताज नगीने वेख के तेरे तालब नहीं भुलदे, विच जहाने जो कुछ दिसदा ये सब बिनसन हारा, पर जो वाकफ इश्क रमज तो ओ ना मिटे प्यारा, दरस उदे लई नैना सब दे बड़े बेचैन विचारे, सब दे सीनी हरदम सुलगे अग हिजर दी मारे, सतगुर मेरे दी एक झाती बख्शे दौलत सारी, रख भरोसा मुर्शद उत्ते राजा करे भिखारी, जी। संगत रब दे रसियां संधी तलब करी तू गोया, लगन प्रभु दी जिस दिल लाई रब रूप ओ होया। जी। सो इसका बेसिक मैसेज यही है कि जेड़े रब दे तालब ने, रब नूं डिज़ायर करने वाले ने, रब दे प्यारे ने, रब दे आशिक ने, उसके इश्क नूं अर्पित ने जी, उन्हां दे राह दे विच तख्त जड़ाऊ चाहे हज़ारां हज़ारां तख्त ते ताज जिहड़े हीरिਆਂ नाल जड़े हुए ने उन्हां दे पैरां 'च रुलदे ने जी। उन्हां नूं ये समझ आ जाती है कि जो कुछ दिस रहा है ये सब विनसनहार है, विच जहाने जो कुछ दिसदा है सब विनसनहार है, पर जो वाकफ इश्क रमज तो वो ना मिटे प्यारा, कि जिहदे नाल मेरा इश्क है मेरे निरंकार नाल वो हमेशा रहन वाला है। ये तख्त ताज बादशाही सब खत्म हो जाते हैं तो फिर जदों ये इश्क उन्हां दे अंदर हुंदा ते दरस उदे लई नैना सब दे बड़े बेचान विचारे, फिर ये नैन मन दियां अखां उस प्यारे दे दर्शनां लई बेताब रहिंदियां ने, सब दे सीनी हरदम सुलगे अग हिजर दी मारे। हिजर विछोड़े नूं कहंदे ने, वसल मिलाप नूं कहंदे ने कि वो हिजर दी अग दे विच सड़दे ने कि उन्हां नूं मिलाप होए। ते जदों फिर मिलाप किवें हुंदा है, सतगुर मेरे दी एक झाती बख्शे दौलत सारी, जो ही गुरु दी एक झात पैंदी है ते कुल दुनिया दी दौलत पैरां दे विच आके ढेर हो जाती है। रख भरोसा मुर्शद उत्ते राजा करे भिखारी, कि भिखारी नूं उस मुर्शद दी एक निगाह राजा बना दिंदी है। संगत रब दे रसियां संधी, कि जे मेरी कोई तलब है लोचे कि रब दे प्यारियां दी मैनू संगत मिले। और यही साडे अरदास दे शब्द भी हुंदे ने, सही प्यारे मेल जिन्हां मिलिया तेरा नाम चेतावे। सो यही भाई साहब कहंदे ने, संगत रब दे रसियां संधी तलब करी तू गोया। गोया भाई नंद लाल जी का तखल्लस है कि जे तू कुछ मंगना है तो उस रब दे प्यारियां दी संगत मंग, लगन प्रभु दी जिस दिल लाई रब रूप हो है, कि जिहदे अंदर वाहिगुरू दी लगन वाहिगुरू दा प्यार लग जाता है वो रब दा रूप ही हो जाता है। हर जन ऐसा चाहिए जैसा
ਹਰ ਹੀ ਹੋਏ। ਜੀ ਬਿਲਕੁਲ ਇਹ ਡਾਕਟਰ ਅੱਜ ਦਾ ਸਾਹਿਬ। ਵਿਚਾਰ ਹੈ। ਜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵੀਰ ਕੋਲ ਲੈਣੀ ਇਜਾਜ਼ਤ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।